ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਅਪ੍ਰੈਲ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਯੂਹੰਨਾ। ਯਿਸੂ ਨੇ ਆਖਿਆ, ਮੇਰਾ ਯਕੀਨ ਕਰੋ ਭਈ ਮੈਂ ਪਿਓ ਵਿੱਚ ਹਾਂ ਅਤੇ ਪਿਓ ਮੇਰੇ ਵਿੱਚ, ਨਹੀਂ ਤੇ ਮੇਰੇ ਕੰਮਾਂ ਦੇ ਪਰੋਂ ਹੀ ਮੇਰਾ ਯਕੀਨ ਕਰੋ। ਜਵਾਬੀ ਪੜ੍ਹਾਈ ਮੁਕਾਸ਼ਫਾ। ਫਿਰ ਮੈਂ ਅਸਮਾਨ ਨੂੰ ਖੁੱਲ੍ਹਿਆ ਹੋਇਆ ਵੇਖਿਆ ਅਤੇ ਕੀ ਵੇਖਦਾ ਭਈ ਇੱਕ ਚਿੱਟਾ ਘੋੜਾ ਹੈ ਅਤੇ ਉਹਦੇ ਉੱਤੇ ਕੋਈ ਬੈਠਾ ਹੈ, ਜਿਹੜਾ ਸੱਚਾ ਅਤੇ ਬਰਹਕ ਅਖਵਾਉਂਦਾ ਹੈ, ਅਤੇ ਉਹ ਰਾਸਤੀ ਨਾਲ ਇਨਸਾਫ ਅਤੇ ਲੜਾਈ ਕਰਦਾ ਹੈ। ਅਤੇ ਉਹਦੀਆਂ ਅੱਖੀਆਂ ਅੱਗ ਦੇ ਸ਼ੋਲੇ ਨੇ, ਅਤੇ ਉਹਦੇ ਸਿਰ ਉੱਤੇ ਬਹੁਤ ਸਾਰੇ ਤਾਜ ਨੇ, ਅਤੇ ਉਹਦਾ ਇੱਕ ਨਾਂ ਲਿਖਿਆ ਹੋਇਆ ਹੈ ਜਿਹਨੂੰ ਉਹਦੇ ਸਿਵਾ ਹੋਰ ਕੋਈ ਨਹੀਂ ਜਾਣਦਾ। ਅਤੇ ਉਹਨੇ ਲਹੂ ਦੇ ਛਿੜਕੇ ਹੋਏ ਕੱਪੜੇ ਪਾਏ, ਅਤੇ ਉਹਦਾ ਨਾਂ ਰੱਬ ਦਾ ਕਲਾਮ ਅਖਵਾਉਂਦਾ ਹੈ। ਅਤੇ ਅਸਮਾਨ ਦੀਆਂ ਫੌਜਾਂ ਚਿੱਟੇ ਘੋੜਿਆਂ ਉੱਤੇ ਬੈਠ ਕੇ ਅਤੇ ਚਿੱਟੇ ਸਾਫ਼ ਮਹੀਨ ਕਤਾਨੀ ਕੱਪੜੇ ਪਾ ਕੇ ਉਹਦੇ ਮਗਰ ਮਗਰ ਨੇ। ਅਤੇ ਕੌਮਾਂ ਨੂੰ ਮਾਰਨ ਲਈ ਉਹਦੇ ਮੂੰਹ ਵਿੱਚੋਂ ਇੱਕ ਤੇਜ਼ ਤਲਵਾਰ ਨਿਕਲਦੀ ਏ, ਅਤੇ ਉਹ ਲੋਹੇ ਦੇ ਸੋਟੇ ਨਾਲ ਉਹਦੇ ਉੱਤੇ ਹਕੂਮਤ ਕਰੇਗਾ, ਅਤੇ ਕਾਦਰ ਮੁਤਲਕ ਰੱਬ ਦੀ ਸਖਤ ਗੁੱਸੇ ਵਾਲੀ ਮੈਅ ਦੇ ਹੌਜ਼ ਵਿੱਚ ਅੰਗੂਰ ਨਿਚੋੜੇਗਾ। ਅਤੇ ਉਹਦੇ ਕੱਪੜਿਆਂ 'ਤੇ ਉਹਨਾਂ ਉੱਤੇ ਇਹ ਨਾਂ ਲਿਖਿਆ ਹੋਵੇਗਾ ਭਈ ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਖੁਦਾਵੰਦਾਂ ਦਾ ਖੁਦਾ। ਦਰਸੀ ਆਵਾਜ਼ ਬਾਈਬਲ ਵਿੱਚੋਂ। ਜ਼ਬੂਰ। ਜਿਹੜਾ ਹਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਹੈ, ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨ ਕਰੇਗਾ। ਮੈਂ ਰੱਬ ਦੇ ਬਾਰੇ ਆਖਾਂਗਾ ਭਈ ਉਹ ਹੀ ਮੇਰੀ ਪਨਾਹ ਹੈ ਅਤੇ ਮੇਰਾ ਗੜ੍ਹ ਹੈ। ਉਹ ਮੇਰਾ ਰੱਬ ਹੈ ਜਿਹਦੇ ਉੱਤੇ ਮੇਰਾ ਭਰੋਸਾ ਹੈ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਅਤੇ ਕੋਈ ਵਬਾ ਤੇਰੇ ਖੈਮੇ ਦੇ ਕੋਲ ਨਾ ਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਭਈ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਹਿਫਾਜ਼ਤ ਕਰਨ। ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਹੈ, ਇਸ ਲਈ ਮੈਂ ਉਹਨੂੰ ਛੁਡਾਵਾਂਗਾ। ਮੈਂ ਉਹਨੂੰ ਉੱਚਾ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਹੈ। ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ। ਮੈਂ ਉਹਨੂੰ ਛੁਡਾਵਾਂਗਾ ਅਤੇ ਇੱਜ਼ਤ ਦੇਵਾਂਗਾ। ਮੈਂ ਉਹਨੂੰ ਲੰਮੀ ਉਮਰ ਨਾਲ ਸੇਰ ਕਰਾਂਗਾ ਅਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਯੂਹੰਨਾ। ਯਿਸੂ ਨੇ ਇਹ ਗੱਲਾਂ ਆਖੀਆਂ ਅਤੇ ਅਸਮਾਨ ਵੱਲ ਆਪਣੀਆਂ ਅੱਖੀਆਂ ਚੁੱਕ ਕੇ ਆਖਿਆ ਭਈ ਐ ਬਾਪ, ਉਹ ਵੇਲਾ ਆ ਗਿਆ ਏ, ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ, ਤਾਂ ਜੋ ਪੁੱਤਰ ਤੇਰਾ ਜਲਾਲ ਜ਼ਾਹਿਰ ਕਰੇ। ਜਿਹੜਾ ਕੰਮ ਤੂੰ ਮੈਨੂੰ ਕਰਨ ਨੂੰ ਦਿੱਤਾ ਸੀ, ਉਹਨੂੰ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰਾ ਜਲਾਲ ਜ਼ਾਹਿਰ ਕੀਤਾ ਹੈ। ਮੈਂ ਅੱਗੇ ਤੋਂ ਜੱਗ ਵਿੱਚ ਨਹੀਂ ਹੋਵਾਂਗਾ, ਪਰ ਇਹ ਜੱਗ ਵਿੱਚ ਨੇ, ਅਤੇ ਮੈਂ ਤੇਰੇ ਕੋਲ ਆਉਣਾ ਵਾਂ। ਹੈ ਕਦੂਸ ਬਾਪ, ਆਪਣੇ ਉਸ ਨਾਂ ਦੇ ਪਾਰੋਂ ਜਿਹੜਾ ਤੂੰ ਮੈਨੂੰ ਦਿੱਤਾ ਹੈ, ਉਹਨਾਂ ਦੀ ਹਿਫਾਜ਼ਤ ਕਰ, ਤਾਂ ਜੋ ਸਾਡੇ ਵਾਂਗਰ ਇੱਕ ਹੋਵਣ। ਮੱਤੀ। ਜਦੋਂ ਸਵੇਰ ਹੋਈ ਅਤੇ ਸਰਦਾਰ ਕਾਹਿਨਾਂ ਅਤੇ ਕੌਮ ਦਿਆਂ ਵੱਡਿਆਂ ਨੇ ਯਿਸੂ ਦੇ ਖਿਲਾਫ ਸਲਾਹ ਕੀਤੀ ਭਈ ਉਹਨੂੰ ਮਾਰ ਦੇਣ। ਯਿਸੂ ਹਾਕਮ ਦੇ ਸਾਹਮਣੇ ਖਲੋਤਾ ਸੀ, ਅਤੇ ਹਾਕਮ ਨੇ ਉਹਨੂੰ ਪੁੱਛਿਆ ਭਈ ਕੀ ਤੂੰ ਯਹੂਦੀਆਂ ਦਾ ਬਾਦਸ਼ਾਹ ਹੈ? ਯਿਸੂ ਨੇ ਉਹਨੂੰ ਆਖਿਆ ਭਈ ਤੂੰ ਆਪ ਹੀ ਕਹਿਣਾ ਹੈ। ਅਤੇ ਜਦੋਂ ਸਰਦਾਰ ਕਾਹਨ ਅਤੇ ਵੱਡੇ ਉਹਦੇ ਉੱਤੇ ਇਲਜ਼ਾਮ ਲਾ ਰਹੇ ਸੀ, ਅਤੇ ਉਹਨੇ ਕੁਝ ਜਵਾਬ ਨਾ ਦਿੱਤਾ। ਇਹਦੇ ਤੋਂ ਪਿਲਾਤੂਸ ਨੇ ਉਹਨੂੰ ਆਖਿਆ, ਕੀ ਤੂੰ ਨਹੀਂ ਸੁਣਦਾ ਭਈ ਇਹ ਤੇਰੇ ਖਿਲਾਫ ਕਿੰਨੀਆਂ ਗਵਾਹੀਆਂ ਦਿੰਦੇ ਨੇ? ਉਹਨੇ ਇੱਕ ਗੱਲ ਦਾ ਵੀ ਉਹਨੂੰ ਜਵਾਬ ਨਾ ਦਿੱਤਾ। ਇੱਥੇ ਤੀਕਰ ਭਈ ਹਾਕਮ ਨੂੰ ਬਹੁਤ ਹੈਰਾਨਗੀ ਹੋਈ। ਅਤੇ ਹਾਕਮ ਦੀ ਇਹ ਰੀਤ ਸੀ ਭਈ ਉਹ ਈਦ ਦੇ ਦਿਹਾੜਿਆਂ ਵਿੱਚ ਲੋਕਾਂ ਦੀ ਖਾਤਰ ਇੱਕ ਕੈਦੀ ਨੂੰ, ਜਿਹਨੂੰ ਉਹ ਚਾਹੁੰਦੇ ਸੀ, ਛੱਡ ਦਿੰਦਾ ਸੀ। ਉਸ ਵੇਲੇ ਬਰਾਬਾ ਨਾਂ ਦਾ ਇੱਕ ਮਸ਼ਹੂਰ ਕੈਦੀ ਸੀ। ਇਸ ਤਰ੍ਹਾਂ ਜਦ ਉਹ ਇਕੱਠੇ ਹੋਏ, ਅਤੇ ਪਿਲਾਤੂਸ ਨੇ ਉਹਨਾਂ ਨੂੰ ਆਖਿਆ ਭਈ ਤੁਸੀਂ ਕਿਹਨੂੰ ਚਾਹੁੰਦੇ ਹੋ ਭਈ ਮੈਂ ਤੁਹਾਡੀ ਖਾਤਰ ਛੱਡ ਦੇਵਾਂ, ਬਰਾਬਾ ਨੂੰ ਜਾਂ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ? ਕਿਉਂ ਜੇ ਉਹਨੂੰ ਪਤਾ ਸੀ ਭਈ ਉਹਨਾਂ ਨੇ ਇਹਨੂੰ ਉਹਦੇ ਤੋਂ ਸੜ ਕੇ ਫੜਵਾਇਆ ਹੈ। ਅਤੇ ਜਦੋਂ ਉਹ ਅਦਾਲਤ ਦੇ ਤਖਤ ਉੱਤੇ ਬੈਠਿਆ ਸੀ, ਅਤੇ ਉਹਦੀ ਬੁੱਢੀ ਨੇ ਉਹਨੂੰ ਇਹ ਆਖਣ ਲਈ ਘੱਲਿਆ ਭਈ ਤੂੰ ਇਸ ਨੇਕ ਬੰਦੇ ਨਾਲ ਕੋਈ ਕੰਮ ਨਾ ਰੱਖੀ, ਕਿਉਂ ਜੇ ਮੈਂ ਅੱਜ ਰਾਤ ਸੁਪਨੇ ਵਿੱਚ ਇਹਦੇ ਪਾਰੋਂ ਬਹੁਤ ਦੁੱਖ ਜਰਿਆ ਹੈ। ਪਿਲਾਤੂਸ ਨੇ ਉਹਨਾਂ ਨੂੰ ਆਖਿਆ, ਫਿਰ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ ਕੀ ਕਰਾਂ? ਸਾਰਿਆਂ ਨੇ ਆਖਿਆ ਭਈ ਉਹ ਮਸਲੂਬ ਹੋਵੇ। ਉਹਨੇ ਆਖਿਆ ਭਈ ਕਿਉਂ? ਉਹਨੇ ਕੀ ਬੁਰਿਆਈ ਕੀਤੀ ਏ?
ਪਰ ਉਹ ਹੋਰ ਵੀ ਉੱਚੀ ਉੱਚੀ ਆਵਾਜ਼ ਨਾਲ ਆਖਣ ਲੱਗ ਪਏ ਭਈ ਉਹ ਮਸਲੂਬ ਹੋਵੇ। ਜਦੋਂ ਪਿਲਾਤੂਸ ਨੇ ਵੇਖਿਆ ਭਈ ਕੁਝ ਨਹੀਂ ਬਣ ਰਿਹਾ, ਬਲਕਿ ਉਲਟਾ ਗੱਲ ਵੱਧਦੀ ਜਾਂਦੀ ਏ, ਤੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਤੇ ਆਖਿਆ ਭਈ ਮੈਂ ਇਸ ਨੇਕ ਬੰਦੇ ਦੇ ਲਹੂ ਤੋਂ ਆਜ਼ਾਦ ਹਾਂ, ਬਾਕੀ ਤੁਸੀਂ ਆਪ ਹੀ ਜਾਣੋ। ਇਹਦੇ ਉੱਤੇ ਉਹਨੇ ਬਰਾਬਾ ਨੂੰ ਉਹਨਾਂ ਦੀ ਖਾਤਰ ਛੱਡ ਦਿੱਤਾ ਤੇ ਯਿਸੂ ਨੂੰ ਕੋੜੇ ਲਗਵਾ ਕੇ ਹਵਾਲੇ ਕਰ ਦਿੱਤਾ ਭਈ ਮਸਲੂਬ ਹੋਵੇ। ਇਹਦੇ ਤੇ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਕਲੇ ਵਿੱਚ ਲੈ ਜਾ ਕੇ ਸਾਰਾ ਜੱਥਾ ਉਹਦੇ ਆਲੇ ਦੁਆਲੇ ਇਕੱਠਾ ਕੀਤਾ ਤੇ ਉਹਦੇ ਕੱਪੜੇ ਲਾ ਕੇ ਉਹਨੂੰ ਕਿਰਮਜ਼ੀ ਜੋੜਾ ਪਾਇਆ ਤੇ ਕੰਡਿਆਂ ਦਾ ਤਾਜ ਬਣਾ ਕੇ ਉਹਦੇ ਸਿਰ ਉੱਤੇ ਧਰਿਆ ਤੇ ਇੱਕ ਕਾਨਾ ਉਹਦੇ ਸੱਜੇ ਹੱਥ ਵਿੱਚ ਫੜਾਇਆ ਤੇ ਅੱਗੇ ਘੁਟਨੇ ਹੋ ਕੇ ਉਹਦਾ ਮਜ਼ਾਕ ਬਣਾਉਣ ਲੱਗੇ ਭਈ ਐ ਯਹੂਦੀਆਂ ਦੇ ਬਾਦਸ਼ਾਹ ਸਲਾਮ। ਤੇ ਉਸ ਥਾਂ ਤੇ ਜਿਹੜੀ ਗੁਲਗੱਤਾ ਯਾਨੀ ਖੋਪੜੀ ਦੀ ਥਾਂ ਖਵਾਉਂਦੀ ਏ, ਅੱਪੜ ਕੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ। ਮਰਕਸ। ਜਦੋਂ ਸੱਬਤ ਦਾ ਦਿਨ ਲੰਘ ਗਿਆ ਤੇ ਮਰੀਮ ਮਗਦਲੀਨੀ ਤੇ ਯਾਕੂਬ ਦੀ ਮਾਂ ਮਰੀਮ ਤੇ ਸਲੋਮੀ ਨੇ ਖੁਸ਼ਬੂਆਂ ਵਾਲੀਆਂ ਸ਼ੈਵਾਂ ਮੁੱਲ ਲਈਆਂ ਤਾਂ ਜੋ ਆ ਕੇ ਉਹਨੂੰ ਮਲਣ। ਉਹ ਹਫ਼ਤੇ ਦੇ ਪਹਿਲੇ ਦਿਨ ਬਹੁਤ ਸਵੇਰੇ ਸਵੇਰੇ ਜਦੋਂ ਸੂਰਜ ਨਿਕਲਿਆ ਹੀ ਸੀ, ਕਬਰ ਉੱਤੇ ਆਈਆਂ ਤੇ ਆਪਸ ਵਿੱਚ ਆਖਦਿਆਂ ਸੀ ਭਈ ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹ ਤੋਂ ਕੌਣ ਲੁੜਕਾਏਗਾ। ਜਦੋਂ ਉਹਨਾਂ ਨੇ ਨਜ਼ਰ ਕੀਤੀ ਤੇ ਵੇਖਿਆ ਭਈ ਪੱਥਰ ਲੁੜਕਿਆ ਹੋਇਆ ਏ, ਕਿਉਂ ਜੇ ਉਹ ਬਹੁਤ ਹੀ ਵੱਡਾ ਸੀ। ਤੇ ਕਬਰ ਦੇ ਅੰਦਰ ਜਾ ਕੇ ਉਹਨਾਂ ਨੇ ਇੱਕ ਜਵਾਨ ਨੂੰ ਚਿੱਟਾ ਜਾਮਾ ਪਾਏ ਹੋਏ ਸੱਜੇ ਪਾਸੇ ਵੱਲ ਬੈਠੇ ਵੇਖਿਆ ਤੇ ਉਹ ਬਹੁਤ ਹੈਰਾਨ ਹੋਈਆਂ। ਉਹਨੇ ਉਹਨਾਂ ਨੂੰ ਆਖਿਆ ਭਈ ਇੰਜ ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਜਿਹਨੂੰ ਸੂਲੀ ਚਾੜਿਆ ਗਿਆ ਸੀ ਲੱਭਦੀਆਂ ਹੋ। ਉਹ ਜੀ ਉੱਠਿਆ ਏ, ਉਹ ਇੱਥੇ ਨਹੀਂ ਏ। ਵੇਖੋ ਇਹ ਉਹ ਥਾਂ ਹੈ ਜਿੱਥੇ ਉਹਨਾਂ ਨੇ ਉਹਨੂੰ ਰੱਖਿਆ ਸੀ। ਪਰ ਤੁਸੀਂ ਜਾ ਕੇ ਉਹਦੇ ਸ਼ਾਗਿਰਦਾਂ ਤੇ ਪਤਰਸ ਨੂੰ ਆਖੋ ਭਈ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵੇਗਾ, ਤੁਸੀਂ ਉੱਥੇ ਹੀ ਉਹਨੂੰ ਵੇਖੋਗੇ ਜਿਵੇਂ ਭਈ ਉਹਨੇ ਤੁਹਾਨੂੰ ਆਖਿਆ ਸੀ। ਤੇ ਉਹ ਨਿਕਲ ਕੇ ਕਬਰ ਵਿੱਚੋਂ ਨੱਸੀਆਂ, ਕਿਉਂ ਜੇ ਕੰਬਣੀ ਤੇ ਡਰ ਉਹਨਾਂ ਉੱਤੇ ਛਾ ਗਈਆਂ ਸੀ ਤੇ ਉਹਨਾਂ ਨੇ ਕਿਸੇ ਨੂੰ ਕੁਝ ਨਾ ਆਖਿਆ, ਕਿਉਂ ਜੇ ਉਹ ਡਰਦੀਆਂ ਸੀ। ਹਫ਼ਤੇ ਦੇ ਪਹਿਲੇ ਦਿਹਾੜੇ ਜਦੋਂ ਉਹ ਸਵੇਰੇ ਜੀ ਉੱਠਿਆ ਤੇ ਪਹਿਲਾਂ ਮਰੀਮ ਮਗਦਲੀਨੀ ਨੂੰ, ਜਿਹਦੇ ਵਿੱਚੋਂ ਉਹਨੇ 7 ਬਦਰੂਹਾਂ ਕੱਢੀਆਂ ਸੀ, ਵਿਖਾਲੀ ਦਿੱਤਾ। ਫਿਰ ਉਹ ਉਹਨਾਂ 11 ਨੂੰ ਵੀ ਜਦੋਂ ਰੋਟੀ ਖਾਣ ਲਈ ਬੈਠੇ ਸੀ ਦਿਸਿਆ ਤੇ ਉਹਨੇ ਉਹਨਾਂ ਦੀ ਬੇਈਮਾਨੀ ਤੇ ਸਖਤ ਦਿਲੀ ਉੱਤੇ ਉਹਨਾਂ ਨੂੰ ਮੁਲਾਮਤ ਕੀਤੀ, ਕਿਉਂ ਜੇ ਜਿਨ੍ਹਾਂ ਨੇ ਉਹਦੇ ਜੀ ਉੱਠਣ ਤੋਂ ਬਾਅਦ ਉਹਨੂੰ ਵੇਖਿਆ ਸੀ ਉਹਨਾਂ ਨੇ ਉਹਨਾਂ ਦਾ ਯਕੀਨ ਨਹੀਂ ਕੀਤਾ ਸੀ। ਤੇ ਉਹਨੇ ਉਹਨਾਂ ਨੂੰ ਆਖਿਆ ਭਈ ਤੁਸੀਂ ਸਾਰੇ ਜੱਗ ਵਿੱਚ ਜਾ ਕੇ ਸਾਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਕਾਰ ਇਹ ਮੁਅਜਜ਼ੇ ਹੋਣਗੇ। ਉਹ ਮੇਰੇ ਨਾਂ ਨਾਲ ਬਦਰੂਆਂ ਨੂੰ ਕੱਢਣਗੇ, ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ ਤੇ ਜੇ ਕੋਈ ਮਾਰਨ ਵਾਲੀ ਸ਼ੈ ਪੀ ਲੈਣਗੇ ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤੇ ਉਹ ਚੰਗੇ ਹੋ ਜਾਣਗੇ। ਯਾਨੀ ਖੁਦਾਵੰਦ ਯਿਸੂ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਅਸਮਾਨ ਉੱਤੇ ਚੁੱਕਿਆ ਗਿਆ ਤੇ ਰੱਬ ਦੇ ਸੱਜੇ ਪਾਸੇ ਵੱਲ ਬੈਠ ਗਿਆ। ਫਿਰ ਉਹਨਾਂ ਨੇ ਨਿਕਲ ਕੇ ਹਰ ਪਾਸੇ ਮੁਨਾਦੀ ਕੀਤੀ ਤੇ ਰੱਬ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਤੇ ਕਲਾਮ ਨੂੰ ਉਹਨਾਂ ਮੁਅਜਜ਼ਿਆਂ ਦੇ ਪਾਰੋਂ ਜਿਹੜੇ ਨਾਲ ਨਾਲ ਹੁੰਦੇ ਸੀ ਸਾਬਤ ਕਰਦਾ ਰਿਹਾ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਪਾਣੀ ਦਾ ਇੱਕ ਛਿੱਟਾ ਸਮੁੰਦਰ ਦੇ ਨਾਲ ਇੱਕ ਏ, ਲੋ ਦੀ ਇੱਕ ਕਿਰਨ ਸੂਰਜ ਨਾਲ ਇੱਕ ਏ। ਇਸੇ ਤਰ੍ਹਾਂ ਰੱਬ ਤੇ ਇਨਸਾਨ, ਪਿਓ ਤੇ ਪੁੱਤਰ ਹਸਤੀ ਵਿੱਚ ਇੱਕ ਨੇ। ਕਲਾਮ ਆਖਦਾ ਹੈ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਹਾਂ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਕਫਾਰਾ ਰੱਬ ਦੇ ਨਾਲ ਇਨਸਾਨ ਦੇ ਇਕੱਠ ਦੀ ਮਿਸਾਲ ਹੈ, ਜਿਹਦੇ ਪਾਰੋਂ ਇਨਸਾਨ ਇਲਾਹੀ ਸੱਚਾਈ, ਹਯਾਤੀ ਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਰੱਬ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਦਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ, ਮੁਨਾਫਕਾਨਾ ਅਕੀਦਿਆਂ ਮਸ਼ਕਾਂ ਦੇ ਖਿਲਾਫ ਕੰਮ ਕੀਤਾ ਤੇ ਉਹਨੇ ਆਪਣੀ ਸ਼ਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ।
ਬੰਦਿਆਂ ਵਿੱਚ ਹਕੀਰ ਤੇ ਮਰਦੂਦ ਹੁੰਦਿਆਂ ਹੋਏ, ਹਕਾਰਤ ਦੇ ਬਦਲੇ ਬਰਕਤਾਂ ਦਿੰਦਿਆਂ ਹੋਏ, ਉਹਨੇ ਇਨਸਾਨਾਂ ਨੂੰ ਉਹਨਾਂ ਦੇ ਆਪਣੇ ਹੀ ਖਿਲਾਫ ਤਾਲੀਮ ਦਿੱਤੀ। ਜਦੋਂ ਗਲਤੀ ਨੇ ਸੱਚਾਈ ਦੀ ਤਾਕਤ ਨੂੰ ਮਹਿਸੂਸ ਕੀਤਾ ਤੇ ਕੋੜੇ ਤੇ ਸੂਲੀ ਉਸ ਵੱਡੇ ਉਸਤਾਦ ਦੀ ਉਡੀਕ ਵਿੱਚ ਸਨ। ਉਹ ਇਹ ਜਾਣਦਿਆਂ ਹੋਏ ਕਦੀ ਨਾ ਚੁੱਕਿਆ ਭਈ ਇਲਾਹੀ ਹੁਕਮ ਦੀ ਫਰਮਾਬਰਦਾਰੀ ਕਰਨਾ ਤੇ ਰੱਬ ਉੱਤੇ ਭਰੋਸਾ ਕਰਨਾ ਪਾਪ ਤੋਂ ਪਾਕੀਜ਼ਗੀ ਵੱਲ ਲੈ ਜਾਣ ਵਾਲੀ ਨਵੀਂ ਰਾਹ ਨੂੰ ਬਣਾਉਂਦਾ ਏ ਤੇ ਉਹਦੇ ਉੱਤੇ ਟੁਰਨ ਨਾਲ ਮੁਕਤੀ ਮਿਲਦੀ ਏ। ਮਸਲੂਬੀਅਤ ਦੀ ਅਫਾਦੀਅਤ ਇਸ ਅਮਲੀ ਪਿਆਰ ਤੇ ਚੰਗਿਆਈ ਵਿੱਚ ਲੁਕੀ ਏ ਜਿਹੜੀ ਇਨਸਾਨ ਲਈ ਜ਼ਾਹਿਰ ਹੁੰਦੀ ਏ। ਸੱਚਾਈ ਇਨਸਾਨਾਂ ਦੇ ਵਿਚਕਾਏ ਰਹਿੰਦੀ ਰਹੀ ਏ, ਪਰ ਜਦੋਂ ਤੀਕਰ ਉਹਨਾਂ ਨੇ ਇਹ ਨਾ ਵੇਖਿਆ ਭਈ ਇਸ ਸੱਚਾਈ ਨੇ ਉਹਨਾਂ ਦੇ ਮਾਲਕ ਨੂੰ ਕਬਰ ਉੱਤੇ ਫਤਹ ਦਿੱਤੀ ਏ, ਉਹਦੇ ਆਪਣੇ ਸ਼ਾਗਿਰਦਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਭਈ ਇੰਜ ਹੋਣਾ ਵੀ ਮੁਮਕਿਨ ਹੋ ਸਕਦਾ ਹੈ। ਸਾਰੇ ਸ਼ਾਗਿਰਦ ਆਪਣੇ ਤਜਰਬਿਆਂ ਦੇ ਰਾਹੀਂ ਹੋਰ ਰੂਹਾਨੀ ਬਣੇ ਤੇ ਇਹ ਠੀਕ ਤਰ੍ਹਾਂ ਸਮਝੇ ਜੋ ਮਾਲਕ ਨੇ ਸਿਖਾਇਆ ਸੀ। ਉਹਦਾ ਜੀ ਉੱਠਣਾ ਉਹਨਾਂ ਦਾ ਜੀ ਉੱਠਣਾ ਵੀ ਸੀ। ਉਹਨੇ ਉਹਨਾਂ ਦੀ ਤੇ ਦੂਜੇ ਲੋਕਾਂ ਦੀ ਰੂਹਾਨੀ ਬੇਹਿੱਸੀ ਤੇ ਬਹੁਤ ਜ਼ਿਆਦਾ ਇਮਕਾਨਾਤ ਦੇ ਖਿਆਲਾਂ ਵਿੱਚ ਰੱਬ ਉੱਤੇ ਅੰਨੇ ਭਰੋਸੇ ਤੋਂ ਜਗਾਇਆ। ਉਹਨਾਂ ਨੂੰ ਇਸ ਇਰਤਕਾਜ਼ ਦੀ ਲੋੜ ਸੀ ਕਿਉਂ ਜੇ ਬਹੁਤ ਛੇਤੀ ਉਹਨਾਂ ਦਾ ਮਾਲਕ ਹਕੀਕਤ ਦੇ ਰੂਹਾਨੀ ਦਾਇਰੇ ਵਿੱਚ ਦੁਬਾਰਾ ਜੀ ਉੱਠਣ ਤੇ ਉਹਨਾਂ ਦੀ ਸੋਚ ਤੋਂ ਵੀ ਕਿਤੇ ਉੱਚਾ ਚੁੱਕਿਆ ਜਾਣ ਵਾਲਾ ਹੋਏਗਾ। ਉਹਦੀ ਵਫਾਦਾਰੀ ਦੇ ਅਜਰ ਵਿੱਚ ਉਹ ਮਾਦੀ ਹਿੱਸ ਲਈ ਇਸ ਤਬਦੀਲੀ ਵਿੱਚ ਗਾਇਬ ਹੋ ਜਾਵੇਗਾ ਜਿਹਨੂੰ ਮਿਰਾਜ ਆਖਿਆ ਜਾਂਦਾ ਹੈ। ਰੱਬ ਦੇ ਅਖੀਰੀ ਖਾਨੇ ਤੇ ਗਲੀਲ ਦੀ ਝੀਲ ਦੇ ਕੰਢੇ ਉੱਤੇ ਇੱਕ ਸਵੇਰ ਇੱਕ ਖੁਸ਼ਗਵਾਰ ਮੁਲਾਕਾਤ ਵਿੱਚ ਆਪਣੇ ਸ਼ਾਗਿਰਦਾਂ ਨਾਲ ਉਹਦੇ ਰੂਹਾਨੀ ਨਾਸ਼ਤੇ ਵਿੱਚ ਕਿੰਨਾ ਫਰਕ ਹੈ। ਉਹਦਾ ਦੁੱਖ ਜਲਾਲ ਵਿੱਚ ਬਦਲ ਗਿਆ ਸੀ ਤੇ ਉਹਦੇ ਸ਼ਾਗਿਰਦ ਪਸ਼ੇਮਾਨੀ ਵਿੱਚ ਦੁਖੀ ਹੋਏ। ਦਿਲ ਦੀ ਕਾਂਟ ਛਾਂਟ ਹੋਈ ਤੇ ਤਕੱਬਰ ਦੀ ਮਲਾਮਤ ਹੋਈ। ਹਨੇਰੇ ਵਿੱਚ ਆਪਣੀ ਬੇਅਸਰੀ ਨੂੰ ਸਮਝਦਿਆਂ ਹੋਏ ਤੇ ਆਪਣੇ ਮਾਲਕ ਦੀ ਆਵਾਜ਼ ਨਾਲ ਜਾਗਦਿਆਂ ਹੋਏ ਉਹਨਾਂ ਨੇ ਆਪਣੇ ਤੌਰ ਤਰੀਕਿਆਂ ਨੂੰ ਬਦਲਿਆ, ਮਾਦੀ ਸ਼ੈਵਾਂ ਤੋਂ ਦੂਰ ਹੋਏ ਤੇ ਆਪਣੇ ਜਾਲ ਸਹੀ ਪਾਸੇ ਵੱਲ ਸੁੱਟੇ। ਵਕਤ ਦੀ ਧਾਰਾ ਵਿੱਚ ਮਸੀਹ ਯਾਨੀ ਸੱਚਾਈ ਨੂੰ ਜਾਣਦੇ ਹੋਏ ਉਹ ਕਿਸੇ ਹੱਦ ਤੀਕਰ ਫਾਨੀ ਹਿੱਸ ਜਾਂ ਮਾਦੇ ਵਿੱਚ ਅਕਲ ਦੀ ਤਦਫੀਨ ਨੂੰ ਹਯਾਤੀ ਦੀ ਰੂਹ ਦੇ ਤੌਰ 'ਤੇ ਤਬਦੀਲ ਕਰਨ ਦੇ ਕਾਬਲ ਬਣ ਗਏ। ਉਸ ਅਜੀਬ ਜਲਾਲ ਦੇ ਪਾਰੋਂ ਜਿਹੜਾ ਰੱਬ ਨੇ ਆਪਣੇ ਮਸਾ ਉੱਤੇ ਨਿਛਾਵਰ ਕੀਤਾ, ਆਜ਼ਮਾਇਸ਼, ਪਾਪ, ਬਿਮਾਰੀ ਤੇ ਮੌਤ ਦਾ ਯਸੂਹ ਨੂੰ ਕੋਈ ਡਰ ਨਹੀਂ ਸੀ। ਬੰਦਿਆਂ ਨੂੰ ਇਹ ਸਮਝਣ ਦਿਓ ਭਈ ਉਹਨਾਂ ਨੇ ਬਦਨ ਨੂੰ ਕਤਲ ਕਰ ਦਿੱਤਾ ਹੈ। ਬਾਅਦ ਵਿੱਚ ਉਹ ਉਹਨਾਂ ਨੂੰ ਇਹ ਬਦਨ ਇੰਜ ਹੀ ਵਿਖਾਵੇਗਾ। ਇਹ ਜ਼ਾਹਿਰ ਕਰਦਾ ਹੈ ਭਈ ਕ੍ਰਿਸਚਨ ਸਾਇੰਸ ਵਿੱਚ ਅਸਲੀ ਇਨਸਾਨ ਉੱਤੇ ਰੱਬ ਯਾਨੀ ਚੰਗਿਆਈ ਹਕੂਮਤ ਕਰਦੀ ਏ, ਨਾ ਕਿ ਬਦੀ, ਤੇ ਇਸੇ ਲਈ ਉਹ ਫਾਨੀ ਨਹੀਂ ਬਲਕਿ ਲਾਫਾਨੀ ਹੈ। ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਇਸ ਸਬੂਤ ਦੀ ਸਾਇੰਸ ਸਿਖਾਈ ਸੀ। ਉਹ ਉਹਨਾਂ ਨੂੰ ਹਲੇ ਤੀਕਰ ਇਸ ਨਾ ਸਮਝੇ ਜਾਣ ਵਾਲੇ ਅਖਾਣ ਨੂੰ ਅਜ਼ਮਾਨ ਦੇ ਕਾਬਲ ਬਣਾ ਰਿਹਾ ਸੀ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਉਹ ਵੀ ਕਰੇਗਾ। ਉਹਦੇ ਗਲਤੀ ਨੂੰ ਦੂਰ ਕਰਨ ਵਾਲੇ, ਬਿਮਾਰ ਨੂੰ ਸ਼ਿਫਾ ਦੇਣ ਤੇ ਮਰੇ ਹੋਏ ਨੂੰ ਜ਼ਿੰਦਾ ਕਰਨ ਵਾਲੇ ਕੰਮ ਦੇ ਰਾਹੀਂ ਉਹਨਾਂ ਨੂੰ ਉਹਦੀ ਹਯਾਤੀ ਦੇ ਅਸੂਲ ਨੂੰ ਪੂਰੇ ਤੌਰ 'ਤੇ ਹੋਰ ਸਮਝਣਾ ਚਾਹੀਦਾ ਹੈ ਜਿਵੇਂ ਉਹਨਾਂ ਨੇ ਉਹਦੀ ਜਿਸਮਾਨੀ ਰਵਾਨਗੀ ਤੋਂ ਬਾਅਦ ਸਮਝਿਆ ਸੀ। ਯਿਸੂ ਦਾ ਅਖੀਰੀ ਸਬੂਤ ਉਹਦੇ ਤਾਲਬੇ ਇਲਮਾਂ ਲਈ ਸਭ ਤੋਂ ਉੱਚਾ, ਸਭ ਤੋਂ ਬਹੁਤਾ ਯਕੀਨ ਦੇ ਕਾਬਲ, ਸਭ ਤੋਂ ਬਹੁਤਾ ਫਾਇਦਾਮੰਦ ਸੀ। ਵਹਿਸ਼ੀ ਜ਼ਾਲਮਾਂ ਦਾ ਬੁਗਜ਼, ਇਨਸਾਨ ਤੇ ਉਹਨੂੰ ਸਤਾਨ ਵਾਲਿਆਂ ਦੀ ਇੱਜ਼ਤ ਨਾਲ ਮੁਹੱਬਤ ਦੀ ਖੁਦਕੁਸ਼ੀ ਤੇ ਗੱਦਾਰੀ ਰੱਬ ਦੇ ਸੱਚੇ ਇਲਾਹੀ ਖਿਆਲ ਨਾਲ ਰੱਦ ਹੋ ਗਈ ਜਿਹਦਾ ਯਿਸੂ ਨੂੰ ਸਤਾਨ ਵਾਲਿਆਂ ਨੇ ਮਜ਼ਾਕ ਉਡਾਇਆ ਸੀ ਤੇ ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੱਚਾਈ ਦਾ ਅਖੀਰੀ ਇਜ਼ਹਾਰ ਜਿਹਦੀ ਯਿਸੂ ਨੇ ਤਾਲੀਮ ਦਿੱਤੀ ਸੀ ਤੇ ਜਿਹਦੇ ਪਾਰੋਂ ਉਹ ਸੂਲੀ ਚਾੜ੍ਹਿਆ ਗਿਆ ਸੀ, ਉਹਨੇ ਜਗ ਲਈ ਨਵਾਂ ਜ਼ਮਾਨਾ ਸ਼ੁਰੂ ਕੀਤਾ। ਉਹ ਲੋਕ ਜਿਨ੍ਹਾਂ ਨੇ ਉਹਦੇ ਅਸਰ ਨੂੰ ਰੋਕਣ ਲਈ ਉਹਨੂੰ ਜ਼ਬਾ ਕੀਤਾ, ਉਹਨਾਂ ਨੇ ਹੀ ਉਹਨੂੰ ਬਰਕਰਾਰ ਰੱਖਿਆ ਤੇ ਉਹਨੂੰ ਵਧਾਇਆ। ਮੁਹੱਬਤ ਨੂੰ ਨਫ਼ਰਤ ਉੱਤੇ ਹਮੇਸ਼ਾ ਫਤਹਮੰਦ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਭਈ ਕੰਢਿਆਂ ਨੂੰ ਤਾਜ ਬਣਾਉਣ ਲਈ ਚੁਣਿਆ ਜਾਵੇ ਤੇ ਰੂਹ ਦੀ ਬਰਤਰੀ ਨੂੰ ਜ਼ਾਹਿਰ ਕੀਤਾ ਜਾਵੇ। ਸੱਚਾਈ ਤੇ ਹਯਾਤੀ ਨੂੰ ਗਲਤੀ ਤੇ ਮੌਤ ਉੱਤੇ ਫਤਹ ਦੀ ਮੋਹਰ ਲਾ ਦੇਣੀ ਚਾਹੀਦੀ ਏ। ਦੁਆਏ ਖੈਰ ਆਖਦੀ ਏ, ਐ ਇੱਕ ਚੰਗੇ ਤੇ ਵਫਾਦਾਰ ਖਾਦਮ, ਤੂੰ ਬਹੁਤ ਚੰਗਾ ਕੰਮ ਕੀਤਾ। ਕਬਰ ਦੀਆਂ ਸੁੰਜੀਆਂ ਕੰਧਾਂ ਨੇ ਯਿਸੂ ਨੂੰ ਉਹਦੇ ਵੈਰੀਆਂ ਤੋਂ ਪਨਾਹ ਫਰਾਹਮ ਕੀਤੀ, ਯਾਨੀ ਅਜਿਹੀ ਥਾਂ ਮੁਹੱਈਆ ਕੀਤੀ ਜਿਹਦੇ ਵਿੱਚ ਰਹਿੰਦਿਆਂ ਹੋਏ ਉਹਨੇ ਹਸਤੀ ਦੇ ਸਭ ਤੋਂ ਵੱਡੇ ਮਸਲੇ ਨੂੰ ਹੱਲ ਕੀਤਾ। ਕਬਰ ਵਿੱਚ ਉਹਦੇ 3 ਦਿਨਾਂ ਦੇ ਕੰਮ ਨੇ ਵੇਲੇ ਉੱਤੇ ਅਬਦੀਅਤ ਦੀ ਮੋਹਰ ਲਾ ਦਿੱਤੀ। ਉਹਨੇ ਹਯਾਤੀ ਨੂੰ ਲਾਜ਼ਵਾਲ ਤੇ ਮੁਹੱਬਤ ਨੂੰ ਨਫ਼ਰਤ ਦੀ ਉਸਤਾਦ ਸਾਬਤ ਕੀਤਾ। ਉਹ ਆਇਆ ਤੇ ਉਹਨੇ ਕ੍ਰਿਸਚਨ ਸਾਇੰਸ ਦੀ ਬੁਨਿਆਦ ਉੱਤੇ ਮਾਦੇ ਉੱਤੇ ਅਕਲ ਦੀ ਤਾਕਤ, ਦਵਾਈਆਂ, ਸਰਜਰੀ ਤੇ ਹਿਫਜ਼ਾਨੇ ਸਿਹਤ ਦੇ ਸਾਰੇ ਦਾਅਵਿਆਂ ਵਿੱਚ ਮਹਾਰਤ ਹਾਸਲ ਕੀਤੀ।
ਉਹਨੇ ਸੋਜ ਨੂੰ ਮੁਕਾਉਣ ਲਈ ਕਿਸੇ ਦਵਾਈ ਨੂੰ ਨਹੀਂ ਵਰਤਿਆ। ਉਹਨੇ ਜ਼ਾਇਆ ਹੋਣ ਵਾਲੀਆਂ ਤਾਕਤਾਂ ਨੂੰ ਬਹਾਲ ਕਰਨ ਲਈ ਖੁਰਾਕ ਜਾਂ ਸਾਫ਼ ਹਵਾ ਉੱਤੇ ਇਨਹਿਸਾਰ ਨਹੀਂ ਕੀਤਾ। ਉਹਨੂੰ ਪਾਟੀਆਂ ਹੋਈਆਂ ਤਲੀਆਂ ਨੂੰ ਸ਼ਿਫਾ ਦੇਣ, ਜ਼ਖਮੀ ਹਿੱਸਿਆਂ ਨੂੰ ਠੀਕ ਕਰਨ ਤੇ ਪਾਟੇ ਹੋਏ ਪੈਰਾਂ ਨੂੰ ਠੀਕ ਕਰਨ ਲਈ ਕਿਸੇ ਹਕੀਮ ਦੀ ਮਹਾਰਤ ਦੀ ਲੋੜ ਨਹੀਂ ਪਈ। ਤੇ ਉਹ ਉਹਨਾਂ ਹੱਥਾਂ ਨੂੰ ਪੱਟੀਆਂ ਲਾਉਣ ਲਈ ਤੇ ਸ਼ੀਟਾਂ ਲਾਉਣ ਲਈ ਵਰਤਦਾ ਤੇ ਪੈਰਾਂ ਨੂੰ ਪਹਿਲੇ ਵਾਂਗਰ ਵਰਤਦਾ ਏ। ਜਦੋਂ ਉਹ ਕਬਰ ਵਿੱਚ ਸੀ ਤੇ ਉਹਦੇ ਸ਼ਾਗਿਰਦ ਉਹਨੂੰ ਮਰਿਆ ਹੋਇਆ ਸਮਝ ਰਹੇ ਸੀ, ਜਦ ਕਿ ਉਹ ਜ਼ਿੰਦਾ ਸੀ। ਰੂਹ ਦੀ ਤਾਕਤ ਨੂੰ ਫਾਨੀ ਮਾਦੀ ਹਿੱਸ ਉੱਤੇ ਫਤਹ ਪਾਉਣ ਲਈ ਬੰਦ ਕਬਰ ਵਿੱਚ ਜ਼ਾਹਿਰ ਕਰ ਰਿਹਾ ਸੀ। ਉਹਦੀ ਰਾਹ ਵਿੱਚ ਪੱਥਰ ਦੀਆਂ ਕੰਧਾਂ ਸੀ ਤੇ ਗਾਰ ਦੇ ਮੂੰਹ ਉੱਤੇ ਇੱਕ ਵੱਡਾ ਪੱਥਰ ਲੁੜਕਾਇਆ ਹੋਇਆ ਸੀ। ਪਰ ਯਿਸੂ ਹਰ ਮਾਦੀ ਰੁਕਾਵਟ ਉੱਤੇ ਗਾਲਬ ਆਇਆ, ਹਰ ਮਾਦੀ ਕਾਨੂੰਨ ਉੱਤੇ ਫਤਹਮੰਦ ਹੋਇਆ ਤੇ ਆਪਣੀ ਹਨੇਰ ਰਿਹਾਇਸ਼ਗਾਹ ਤੋਂ ਬਾਹਰ ਨਿਕਲਿਆ, ਸ਼ਾਨਦਾਰ ਕਾਮਯਾਬੀ ਤੇ ਇੱਕ ਅਬਦੀ ਫਤਹ ਦੇ ਜਲਾਲ ਨਾਲ ਤਾਜਦਾਰ ਬਣਿਆ। ਰੱਬ ਦੀ ਤਮਜੀਦ ਹੋਵੇ ਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਉਮੀਦ ਤੇ ਈਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਹੈ ਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨਾ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।